ਅੱਗੋਂ ਫਿਰ ਜਿਹੜਾ ਸੀਗਾ ਨਾ ਸੁੰਦਰ ਉਹਦਾ ਸੀ ਛੱਜੂ। ਇੱਕ ਸੀ ਉਹਦਾ ਹਾਮਾ। ਅੱਛਾ। ਇੱਕ ਸੀ ਕਰਤਾਰਾ। ਸਹੀ ਸਹੀ ਸਹੀ। ਹੈ ਇਹ ਜਿਹੜਾ ਨਾ ਜਿਹੜਾ ਇਹ ਹੰਸਰਾਜ ਨਾ ਹਾਂਜੀ ਇਹ ਛੱਜੂ ਦੇ ਮੁੰਡੇ ਦਾ ਮੁੰਡਾ ਵਾ। ਅੱਛਾ ਛੱਜੂ ਦੇ ਮੁੰਡੇ ਦਾ ਮੁੰਡਾ ਵਾ। ਅੱਛਾ 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 ਅੱਛਾ। ਪਹਿਲੇ ਰੱਖ ਲਿਆ ਤੇ ਉਮਰ ਆਪਣਾ ਚੰਗਾ ਲਾ ਲਿਆ। ਉਹਦੀ ਕੁੜੀ ਜਲੰਧਰ ਵਿਆਹੀ ਸੀਗੀ। ਅੱਛਾ। ਉਹ ਕੁੜੀ ਨੂੰ ਕੁੰਜੀ ਦੀ ਪਤਾ ਲੱਗਾ, ਗਰੀਬ ਘਰ ਸੀ ਉਹਨਾਂ ਦਾ। ਉਹ ਕੁੰਜੀ ਨੇ ਮਾਲ 2 ਕਿਲੋ ਕੱਢ ਜਾਣਾ, ਵੇਚ ਦੇਣਾ, ਵੇਚ ਕੇ ਉਹ ਮਹਿਲ ਪਾਤੇ ਉੱਥੇ। ਅੱਛਾ ਮਾਈ ਦੀ ਕੁੜੀ ਨੇ? ਮਾਈ ਦੀ ਕੁੜੀ ਨੇ। ਉਹ ਇੱਕ ਮਾਈ ਹੋਰ ਜਲੰਧਰੋਂ ਗਈ ਮਿਲਣ ਉਹਨੂੰ, ਮਾਈ ਨੂੰ। ਉਹਨੇ ਕਿਹਾ ਮਾਈ ਸੈਂਤੀ ਮੈਂ ਮਰ ਖੋਵੇ। ਉਹ ਕਿਹਾ ਕਾਹਦੀ? ਧੀ ਨੇ ਮਹਿਲ ਪਾਇਆ। ਅੱਛਾ। ਉਹਦੇ ਘਰ ਦਾ ਭੁੱਖ ਲਾਉਂਦੀ ਮਹਿਲ ਕਰਨਾ ਪਾਤੇ। ਜਦ ਕੁੰਜੀ ਨੂੰ ਲਾ ਕੇ ਹੱਥ ਫੇਰ ਕੇ ਦੇਖਿਆ ਨਿਗਾਹ ਕਮਜ਼ੋਰ ਸੀ, ਕਿਉਂਕਿ ਮੇਰੇ ਭਰਾ ਦਾ ਮਾਲ ਚੱਕ ਕੇ ਲੈ ਗਏ। ਓਏ ਹੋਏ ਹੋਏ। ਪਿੰਡੋਂ ਚੜ੍ਹਦੇ ਪਾਸੇ ਜਿਹੜੀ ਖੈਨੀ ਹੈ ਨਾ, ਹਾਂਜੀ, ਉਹਦੇ ਥਾਂ ਹੈ 2-3 ਕਿੱਲੇ ਖਾਲੀ ਪਿਆ। ਅੱਛਾ। ਉੱਥੇ ਨਿਆਣੇ ਖੁੱਦੋ ਖੇਡਦੇ ਸੀ। ਅੱਛਾ। ਉੱਥੇ ਖੈਨੀ ਵਾਲੇ ਪਾਸੇ ਕੰਧਾਂ ਬਣੀਆਂ, ਉੱਥੇ ਲੋਕ ਬਹਿ ਕੇ ਹੁੱਕਾ ਪੀਂਦੇ। ਉੱਥੇ ਲੋਹਾਰ ਦੀ ਦੁਕਾਨ ਵੀ ਉੱਥੇ ਸੀਗੀ। ਖੈਨੀ ਕੀ ਦਰਖਤ ਸੀ ਕੋਈ? ਹਾਂ ਖੈਨੀ ਦਰਖਤ ਸੀਗਾ। ਅੱਛਾ। ਬਹੁਤ ਵੱਡਾ ਦਰਖਤ ਸੀ? ਬਹੁਤ ਵੱਡਾ। ਜੋ ਬੋਰਡ ਹੁੰਦਾ ਇਸ ਤਰ੍ਹਾਂ ਸੀ। ਅੱਛਾ। ਬੋਰਡ ਵੱਡੇ ਹੁੰਦੇ ਨਾ। ਹਾਂਜੀ। ਉਹ ਬਹੁਤ ਭਾਰੀ ਹੋਈ ਸੀ। ਸਹੀ ਹੋ ਗਿਆ। ਉਹ ਛਾਲ ਮਾਰੀ ਕੋਠੇ ਉੱਪਰ ਆ ਕੇ ਛਾਲ ਥੱਲੇ ਮਾਰਤੀ। ਹੁਣ ਘੋੜੀ ਤੇ ਕੋਠੇ ਚੜ੍ਹ ਨਹੀਂ ਸਕਦੀ। ਅੱਛਾ। ਫਿਰ ਨੱਸ ਫਿਰਿਆ ਅੱਗੇ। ਘੋੜੀ ਪਾਸੇ ਕਰਕੇ ਫਿਰ ਮਗਰ ਲਾਤੀ। ਅੱਗੋਂ ਖੂਹ ਆਇਆ, ਖੂਹ ਤੇ ਛਾਲ ਮਾਰੀ, ਖੂਹ ਟੱਪ ਗਿਆ। ਹੁਣ ਘੋੜੀ ਖੂਹ ਟੱਪ ਨਹੀਂ ਸਕਦੀ। ਹੁਣ ਕਿਉਂ ਮੁੜਿਆ? ਤੈਨੂੰ ਘੋੜੀ ਨਹੀਂ ਫੜ ਸਕਦੀ। ਇਹ ਗੱਲ ਉਹਦੀ ਮਸ਼ਹੂਰ ਸੀ। ਉਹ ਮਸ਼ਹੂਰ ਗੱਲ ਇਹ ਸੀ ਉਹਦੀ। ਹਾਂਜੀ। ਉਹਨਾਂ ਨੇ ਵਾਅਦਾ ਕੀਤਾ ਉਸ ਰਾਜੇ ਨੇ ਵੀ ਤੈਨੂੰ ਸਜ਼ਾ ਨਹੀਂ ਕਰਾਂਗੇ ਜੇ ਤੂੰ ਘੋੜੀ ਤੋਂ ਫੜਿਆ ਨਾ ਗਿਆ। ਉਹਨਾਂ ਫਿਰ ਉਹਦੀਆਂ ਫੜਾਂ ਵੱਢ ਦਿੱਤੀਆਂ। ਸੜਾਂ ਕੀ ਮਤਲਬ? ਫੜਾ ਜਿਹੜੀ ਥੱਲੇ ਨਾੜਾਂ ਕੱਟ ਦਿੱਤੀਆਂ, ਕੱਟ ਕੇ ਮੁੜ ਕੇ ਸੀਂਤੀਆਂ। ਉਹ ਬੰਦਾ ਭੱਜ ਨਹੀਂ ਸਕਦਾ। ਅੱਛਾ। अस्सलाम वालेकुम, सत श्री अकाल, आदाब दोस्तों। सब दा पंजाब दी टीम पिंड मत्ता विरकां, ज़िला गुजरांवाला, तहसील नौशहरा विरकां दे पिंड च बैठे हैं। साढ़े सामने जेह्ड़े बजुर्ग ने, इन्हां दा पिछला पिंड शफीपुर, ज़िला जलंधर। तो दसदे जाइए शफीपुर पिंड अजकल दे बहुत ही मशहूर पंजाबी सिंगर हंसराज हंस उन्हां दा भी ਉਹੀ ਪਿੰਡ ਹੈ। ਅਤੇ ਅੱਜ ਅਸੀਂ ਬਜ਼ੁਰਗਾਂ ਕੋਲੋਂ 47 ਦੀ ਕਹਾਣੀ ਪੁੱਛਾਂਗੇ, ਨਾਲ ਹੰਸਰਾਜ ਹੰਸ ਦੇ ਬਜ਼ੁਰਗਾਂ ਦੀ ਗੱਲਬਾਤ ਕਰਾਂਗੇ। ਆਓ ਮਿਲੀਏ ਅਤੇ ਗੱਲਬਾਤ ਸਾਂਝੀ ਕਰੀਏ। ਸਲਾਮ ਅਲੈਕਮ ਬਜ਼ੁਰਗੋ। ਕੀ ਹਾਲ ਚਾਲ ਹੈ ਤੁਹਾਡਾ? ਬੜਾ ਅੱਛਾ। ਬਜ਼ੁਰਗੋ ਸਭ ਤੋਂ ਪਹਿਲੇ ਆਪਣਾ ਨਾਮ ਦੱਸਣਾ। ਮੇਰਾ ਨਾਮ ਅਲੀ ਹੁਸੈਨ। ਅਲੀ ਹੁਸੈਨ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ? ਚਿਰਾਗਦੀਨ। ਅਤੇ ਦਾਦਾ ਜੀ ਦਾ? ਸੰਦੇ ਖਾਂ। ਕਿਹੜੀ ਬਰਾਦਰੀ ਆਪਣੀ? ਖੋਖਰ ਰਾਜਪੂਤ। ਸਹੀ ਹੋ ਗਿਆ। ਬਜ਼ੁਰਗੋ ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਹਿੰਦੁਸਤਾਨ ਦੀਆਂ ਤੁਹਾਡੇ ਕੋਲ। ਕਿਹੜਾ ਪਿੰਡ ਸੀ ਪਿੱਛੇ ਆਪਣਾ? ਸ਼ਫੀਪੁਰ। ਤੇ ਜਿੱਥੇ ਅਸੀਂ ਬੈਠੇ ਹਾਂ ਇਹਦਾ ਕੀ ਨਾਮ ਹੈ ਪਿੰਡ ਦਾ? ਇਹਦਾ ਮੱਤਾ ਵਿਰਕਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹ ਨਾਲ ਨੌਸ਼ਹਿਰਾ ਲੱਗਦਾ ਵਾ, ਇਹਦੇ ਪਾਸੇ ਲੀਆਂ ਲੱਗਦੀਆਂ ਵਾ, ਚੜ੍ਹਦੇ ਪਾਸੇ ਬੱਦੋਤਾ ਲੱਗਦਾ ਵਾ, ਰੱਤਾ ਲੱਗਦਾ ਵਾ। ਸਹੀ ਹੋ ਗਿਆ। ਤੇ ਜਿਹੜਾ ਆਪਣਾ ਹਿੰਦੁਸਤਾਨ 'ਚ ਪਿੰਡ ਸੀ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਝੰਗੀ ਲੱਗਦੀ ਸੀਗੀ। ਹਾਂਜੀ। ਚਗਾਵਾਂ ਲੱਗਦਾ ਸੀ। ਸਹੀ। ਗਾਖਲ ਲੱਗਦੀ ਸੀ। ਹਾਂਜੀ। ਇਸ ਪਾਸੇ ਨਾਲ ਲੱਗਦੀ ਸੀਗੀ। ਸਹੀ। ਲਹਿੰਦੇ ਪਾਸੇ ਗਿੱਲਾਂ ਸੀ। ਅੱਛਾ। ਇਸ ਪਾਸੇ ਚਮਿਆਰਾ ਸੀ। ਸਹੀ ਹੋ ਗਿਆ। ਪਿੰਡ ਕਿੱਡਾ ਕੁ ਸੀ ਤੁਹਾਡਾ? ਪਿੰਡ ਸੀ 110-20 ਘਰ। ਸਾਰੇ ਰਾਜਪੂਤਾਂ ਦੇ ਸੀ ਕਿ ਹੋਰ ਵੀ ਬਰਾਦਰੀਆਂ ਸੀ? ਸਾਰੀਆਂ ਬਰਾਦਰੀਆਂ ਵਿੱਚ 110-15 ਘਰ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਬਰਾਦਰੀ ਰਾਜਪੂਤ ਹੀ ਰਹਿੰਦੇ ਸੀਗੇ। ਹਾਂਜੀ। ਇੱਕ ਘਰ ਹਿੰਦੂਆਂ ਦਾ ਸੀਗਾ, ਲੁਹਾਰਾਂ ਦਾ। ਅੱਛਾ। ਇੱਕ ਲੁਹਾਰਾਂ ਦਾ ਤਰਖਾਣਾ ਦਾ ਸੀ। ਸਹੀ। ਤੇ ਬਾਕੀ ਸਾਈਆਂ ਦੇ ਸੀ 5-7 ਘਰ ਜਿਹੜੇ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? 2 ਲੰਬੜਦਾਰੀਆਂ ਸੀ। ਕੀ ਕੀ ਨਾਂ ਸੀ? ਇੱਕ ਦਾ ਨਾਂ ਸੀ ਬੂਟੇ ਖਾਂ। ਹਾਂਜੀ। ਇੱਕ ਦਾ ਨਾਂ ਸੀ ਅਨੈਤ ਖਾਂ। ਇਹ ਰਾਜਪੂਤ ਹੀ ਸਨ? ਰਾਜਪੂਤ ਹੀ। ਸਹੀ ਹੋ ਗਿਆ। ਬਜ਼ੁਰਗੋ ਥੋੜਾ ਜਿਹਾ ਆਪਣੇ ਘਰ ਬਾਰੇ ਦੱਸੋ। ਤੁਸੀਂ ਜਿੱਥੇ ਰਹਿੰਦੇ ਸੀ, ਤੁਹਾਡਾ ਘਰ ਪਿੰਡ ਦੇ ਕਿਹੜੀ ਸਾਈਡ ਤੇ ਸੀ? ਪਿੰਡ ਦੇ ਵਿਚਕਾਰ ਸੀ। ਹਾਂਜੀ। ਘਰ ਕੱਚਾ ਸੀ ਕਿ ਪੱਕਾ ਸੀ? ਕੱਚਾ ਸੀ। ਪਿੰਡ ਦੇ ਵਿੱਚ ਪੱਕੇ ਮਕਾਨ ਵੀ ਹੈ ਸਨ? ਘਰ ਦੇ ਬੂਹੇ ਦੇ ਮੋਹਰੇ ਦੁਕਾਨ ਸੀ ਪੱਕੀ। ਅੱਛਾ।
ਬਾਕੀ ਘਰ ਦੂਜੇ ਪਾਸੇ ਪੱਕੇ ਸੀ ਘਰ। ਹਾਂਜੀ ਜਿਹੜਾ ਉਸ ਗਾਂ ਲੰਘੀ ਹੈ ਨਾ ਤਾਂ ਸਾਡੇ ਤਾਏ ਦਾ ਘਰ ਸੀਗਾ। ਹਾਂਜੀ ਹਾਂਜੀ ਦੂਜੇ ਪਾਸੇ ਤਾਏ ਛੱਜੂ ਦਾ ਘਰ ਸੀਗਾ। ਅੱਛਾ ਲਹਿੰਦੇ ਪਾਸੇ ਸੀਗਾ ਹੌਲਦਾਰ ਦਾ ਘਰ। ਹੂੰ ਇਹ ਘਰ ਸੀ ਪੱਕੇ, ਆਮ ਪੱਕੇ ਨਹੀਂ ਸੀ। ਸਹੀ ਹੋ ਗਿਆ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਇੱਕ ਮਸਜਿਦ ਸੀ। ਇੱਕੋ ਹੀ। ਸਹੀ ਹੋ ਗਿਆ। ਤੇ ਸਿੱਖਾਂ ਦੇ ਘਰ ਵੀ ਹੈ ਸਨ? ਸਿੱਖਾਂ ਦਾ ਘਰ ਕੋਈ ਨਹੀਂ ਸੀ। ਆਲੇ ਦੁਆਲੇ ਪਿੰਡ ਸਿੱਖਾਂ ਦਾ ਕੋਈ ਹੈ ਸੀ ਤਗੜਾ? ਆਲੇ ਦੁਆਲੇ ਗਾਖਰ ਬਹੁਤ ਵੱਡਾ ਪਿੰਡ ਸੀਗਾ। ਅੱਛਾ ਉਹ ਸਿੱਖਾਂ ਦਾ ਸੀ? ਸਿੱਖਾਂ ਦਾ ਪਿੰਡ ਸੀ। ਉਹਦੇ ਵਿੱਚ ਉਹ ਸਾਈ ਤੋਂ ਸਿੱਖ ਬਹੁਤ ਵੱਡਾ ਘਰ ਸੀਗਾ ਪਿੰਡ। ਜਿਹੜਾ ਲਹਿੰਦੇ ਪਾਸੇ ਗਿੱਲਾਂ ਸੀ ਉਹ ਬਹੁਤ ਵੱਡਾ ਪਿੰਡ ਸੀਗਾ। ਅੱਛਾ ਅੱਛਾ ਅੱਛਾ। ਤੁਹਾਡੇ ਪਿੰਡ ਦੇ ਨਾਲ ਕੋਈ ਨਹਿਰ ਸ਼ਹਿਰ ਵੀ ਲੰਘਦੀ ਸੀ? ਨਾ ਤੇ ਸਾਡੇ 20 ਮੀਲ ਨਹੀਂ ਦਿਸਦੀ ਸੀ ਲਾਗੇ, ਕਿਤੇ ਦੂਰ ਕਿਤੇ ਹੋਊਗੀ ਲਾਗੇ ਸਾਡੇ ਕੋਈ। ਕੀ ਐਵੇਂ ਵਾਹੀ ਕਰਦੇ ਸੀ ਤੁਹਾਡੇ ਬਜ਼ੁਰਗ? ਸਾਡੀ ਵਾਹੀ ਚੱਲਦੀ ਸੀ, ਖੂਹ ਸੀ ਲੱਗੇ। ਅੱਛਾ ਖੂਹਾਂ ਨੇ ਬੜੀ ਜ਼ਮੀਨ ਖੂਹ ਨਾਲ ਪਾਲਦੇ ਸੀ। ਜਿਹੜੀ ਪੁਰਾਣੀ ਜ਼ਮੀਨ ਸੀ ਉਹ ਪੁਰਾਣੀ ਅੱਜ ਕੱਲ੍ਹ ਚੜੀ ਵੱਢੀ ਗਈ ਆ। ਅੱਛਾ ਮੱਗਰ 'ਚ ਚੜੀ ਵੱਢ ਜਾਂਦੀ ਆ, ਮੂੰਗਫਲੀ ਪੱਟੀ ਜਾਂਦੀ, ਚੜੀ ਵੱਢੀ ਜਾਂਦੀ ਹੈ। ਅੱਛਾ ਮੂੰਗਫਲੀ ਵੀ ਲੱਗਦੀ ਸੀ? ਮੂੰਗਫਲੀ ਬਹੁਤ ਹੁੰਦੀ ਸੀ ਉੱਥੇ ਤੁਹਾਡੇ ਉਧਰ? ਹਾਂਜੀ ਬਹੁਤ ਜ਼ਿਆਦਾ ਹੁੰਦੀ ਸੀ। ਸਹੀ 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 ਸਹੀ। ਜਿਹੜਾ ਤੁਹਾਡਾ ਪਿੰਡ ਸੀ ਹਾਂਜੀ ਉਹਦੇ ਵਿੱਚ ਜਿਹੜੇ ਦੂਸਰੀਆਂ ਜ਼ਾਤਾਂ ਦੇ ਲੋਕ ਰਹਿੰਦੇ ਸੀ, ਨਾਂ ਪਤਾ ਕੋਈ? ਹਾਂ ਕੀ ਨਾਂ ਸੀ ਉਹਨਾਂ ਦੇ? ਉਹਦਾ ਨਾਂ ਸੀ ਜਿਹੜਾ ਸੀਗਾ ਨਾ ਲੁਹਾਰ। ਹਾਂਜੀ ਉਹ ਸੀਗਾ ਵਜ਼ੀਰਾ ਸੀ ਉਹਦੇ ਨਾਂ। ਜਿਹੜਾ ਮੁੰਡਾ ਸੀ ਉਹਦੇ ਨਾਂ ਸੀ ਮਹਿੰਗਾ। ਅੱਛਾ ਮਹਿੰਗਾ। ਦੂਆ ਤੀਆ ਸੀ ਉਹਦੇ ਨਾਂ ਸੀਗਾ ਰਤੋ। ਅੱਛਾ ਰਤੋ। ਹਾਂ ਸਹੀ ਹੋ ਗਿਆ। ਤੁਹਾਡੇ ਹਾਣੀ ਸਨ? ਤੁਹਾਡੇ ਤੋਂ ਵੱਡੇ ਸਨ। ਸਭ ਤੋਂ ਵੱਡੇ। ਸਹੀ ਹੋ ਗਿਆ। ਤੇ ਬਾਕੀ ਜਿਹੜੇ ਘਰ ਸਨ ਉਹਨਾਂ ਦੇ ਵੀ ਨਾਂ ਚੇਤਾ? ਜਿਹੜਾ ਆ ਤੁਸੀਂ ਹੁਣ ਗਾਉਂ ਵਾਲਾ ਕਹਿੰਦੇ ਆ। ਹਾਂਜੀ ਹੈਂ ਇਹ ਨਾਮ ਦੇ ਦਿਨ ਤੇ ਫਿਰ ਭੁੱਲ ਜਾਂਦਾ ਭੁੱਲਿਆ। ਹਾਂ ਹੰਸਰਾਜ। ਹੰਸਰਾਜ ਜਿਹੜਾ ਹੈ ਨਾ ਇਹ ਬਾਬੇ ਫਿਰ ਦੋ ਸੁੰਦਰ ਤੇ ਲੱਖਾ। ਹੰਸਰਾਜ ਹੰਸ ਦਾ? ਹੰਸਰਾਜ ਹੋਣਾ ਬਾਬਾ ਜਿਹੜਾ ਸੀ ਨਾ, ਬਾਬਾ ਜਿਹੜਾ ਸੀ ਹਾਂਜੀ ਉਹਦੇ ਪੇ ਸੀ ਜਿਹੜਾ। ਅੱਛਾ ਉਹਦੇ ਨਾਂ ਸੀ ਸੁੰਦਰ ਤੇ ਲੱਖਾ। ਅੱਗੋਂ ਫਿਰ ਜਿਹੜਾ ਸੀਗਾ ਨਾ ਸੁੰਦਰ ਉਹਦਾ ਸੀ ਛੱਜੂ। ਇੱਕ ਸੀ ਉਹਦਾ ਹਾਮਾ। ਅੱਛਾ ਇੱਕ ਸੀ ਕਰਤਾਰਾ। ਸਹੀ ਸਹੀ ਸਹੀ। ਇਹ ਜਿਹੜਾ ਨਾ ਇਹ ਹੰਸਰਾਜ ਨਾ ਹਾਂਜੀ ਇਹ ਛੱਜੂ ਦੇ ਮੁੰਡੇ ਦਾ ਮੁੰਡਾ ਵਾ। ਅੱਛਾ ਛੱਜੂ ਦੇ ਮੁੰਡੇ ਦਾ ਮੁੰਡਾ ਵਾ। ਅੱਛਾ 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 ਅੱਛਾ। ਇਹ ਪਿੰਡ ਦੇ ਵਿੱਚ ਇਹਨਾਂ ਦੀ ਜ਼ਮੀਨ ਜ਼ਮੂਨ ਹੈ ਸੀ? ਕਿਹੜਾ ਦੀ? ਇਹਨਾਂ ਦੇ ਛੱਜੂ ਕਿਆਂ ਦੀ? ਨਾ ਕੋਈ ਹੰਸਰਾਜ ਹੰਸ ਕੋਈ ਮਾਲਦਾ ਨਹੀਂ ਸੀ। ਕੀ ਕੰਮ ਕਰਦੇ ਸੀ ਇਹਨਾਂ ਦੇ ਵਡੇਰੇ? ਆਪਣੀ ਦਾੜੀ ਦਾ ਪਾਇਆ ਜ਼ਿਮੀਦਾਰ ਦਾ ਕੰਮ ਕਰਨਾ। ਸਹੀ। ਉਦੋਂ ਆਹ ਦਾੜੀਆਂ ਨਹੀਂ ਸੀ 10 ਰੁਪਏ 5 ਰੁਪਏ 2 ਰੁਪਏ ਵਾਲੀ ਗੱਲ ਨਹੀਂ ਸੀ। ਜ਼ਿਮੀਦਾਰ ਨਾਲ ਕੰਮ ਜਾਣਾ, ਜਿੱਥੇ ਕੰਮ ਪੈਣਾ ਜਿਵੇਂ ਸੱਦ ਲੈਣੇ ਉਹਨਾਂ ਦਾ ਕੰਮ ਕਰਿਆ ਹੋਣਾ, ਉੱਥੋਂ ਪੱਠੇ ਲੈ ਆਉਣੇ, ਉੱਥੇ ਰੋਟੀ ਖਾਇਆ ਹੋਣੀ। ਲੇਕਿਨ ਹੁਣ ਤੇ ਸ਼ਫੀਪੁਰ ਦਾ ਉਸ ਬੰਦੇ ਦੀ ਵਜ੍ਹਾ ਤੋਂ ਨਾਂ ਪੂਰੇ ਇਲਾਕਿਆਂ 'ਚ ਮੁਲਕ 'ਚ ਪੂਰੀ ਦੁਨੀਆ 'ਚ ਬੋਲਦਾ ਹੰਸਰਾਜ ਹੰਸ ਦੀ ਵਜ੍ਹਾ ਤੋਂ। ਤੇ ਜਿਹੜੇ ਤੁਹਾਡੇ ਬਜ਼ੁਰਗ ਸਨ ਉਹ ਖੇਤੀਬਾੜੀ ਕਰਦੇ ਸਨ? ਖੇਤੀਬਾੜੀ। ਹੋਰ ਤੇ ਕੋਈ ਕਾਰੋਬਾਰ ਨਹੀਂ ਸੀ ਆਪਣਾ? ਉਹ ਵਪਾਰ ਡੰਗਰ ਨੂੰ ਟੱਕੇ ਟੁਕੇ ਲੈ ਆਉਂਦੇ ਬਾਹਰੋਂ ਅੰਦਰੋਂ। ਟੱਕੇ ਲਿਆ ਕੇ ਵੇਚਦੇ ਚੱਲ। ਟੱਕੇ ਖਰੀਦ ਕੇ ਲਿਆਉਣੇ। ਸਹੀ ਹੋ ਗਿਆ। ਮੇਲਾ ਸ਼ੇਲਾ ਪਿੰਡ ਦੇ ਵਿੱਚ ਲੱਗਦਾ ਸੀ? ਨਹੀਂ ਮੇਲਾ ਕੋਈ ਨਹੀਂ ਲੱਗਦਾ, ਛਿੰਝ ਪੈਂਦੀ ਸੀਗੀ। ਅੱਛਾ ਪਿੰਡ ਦੇ ਵਿੱਚ ਹੀ? ਛਿੰਝ ਪਿੰਡੋਂ ਬਾਹਰ ਨਿਕਲ ਪਈ ਖਾਲੀ ਵੇਖਣੀ ਅੱਜ ਕੱਲ੍ਹ। ਘਰੇਲੂ ਗੁੱਜਰ ਹੁੰਦਾ ਸੀਗਾ। ਅੱਛਾ ਉਹ ਛਿੰਝ ਕਰਾਉਂਦਾ ਸੀਗਾ। ਉਹ ਤੁਹਾਡੇ ਪਿੰਡ ਦਾ ਹੀ ਸੀ? ਉਹ ਸਾਡੇ ਪਿੰਡ ਦਾ ਸੀ। ਬਾਬਾ ਭਲਵਾਨ ਹੋਏ ਨੇ ਤੁਹਾਡੇ ਪਿੰਡ ਦੇ? ਭਲਵਾਨ ਵੀ ਬਾਬਾ ਹੋਏ ਆ। ਦੂਜਾ ਛਿੰਝ ਵੀ ਠੀਕ ਠਾਕ ਪੈਂਦੀ ਰਹੀ ਆ। ਤੁਸੀਂ ਵੇਖਦੇ ਰਹੇ ਹੋ? ਹਾਂ ਵੇਖਦੇ ਰਹੇ। ਸਹੀ ਹੋ। ਭਲਵਾਨ ਦੀ ਗੱਲ ਸੁਣੀ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਵਾ। ਸੁਣਾਓ ਜੀ। ਉਹ ਕਿਹੜੇ ਕਿਹੜੇ ਭਲਵਾਨ ਤਗੜੇ ਹੋਏ ਤੁਹਾਡੇ ਪਿੰਡ ਦੇ? ਸਾਡੇ ਪਿੰਡ ਝੰਡੇ ਖਾਂ ਦਾ। ਫਿਰ ਵਜ਼ੀਰ ਖਾਂ ਹੋਇਆ। ਫਿਰ ਦੁਆ ਸੀ ਨਾ ਭੁੱਲ ਗਏ ਮੇਰੇ ਜੇਨ ਤੋਂ। ਲਾਲ ਹੋਇਆ, ਕਰਤਾਰਾ ਹੋਇਆ। ਅੱਛਾ ਤੇ ਉਸ ਤੋਂ ਬਾਅਦ ਨੂਰਾ ਰਾਈ ਸੀ। ਉੱਥੇ ਉਹਨਾਂ ਸ਼ਿਬੂ ਸੀ। ਅੱਛਾ ਉਹ ਵੀ ਭਲਵਾਨ ਹੋਇਆ? ਉਹ ਵੀ ਭਲਵਾਨ ਹੋਇਆ। ਜੀ ਮੋਚੀ ਹੋਇਆ। ਅੱਛਾ ਅੱਛਾ। ਫਿਰ ਇਹ ਭਲਵਾਨ ਸੀ। ਇਹ ਬੜਾ ਪਿੰਡ ਸੀ ਰਾਜਪੂਤਾਂ ਦਾ। ਸਹੀ। ਉੱਥੇ ਉਹ ਛਿੰਝ ਪੈਂਦੀ ਸੀਗੀ। ਉਸ ਜ਼ਮਾਨੇ 'ਚ 100 ਰੁਪਏ ਤੋਂ ਲੈ ਕੇ 4 ਆਨੇ ਤੱਕ ਦਿੰਦੇ ਸੀ ਉਹ। ਉਸ ਜ਼ਮਾਨੇ 'ਚ? ਉਸ ਜ਼ਮਾਨੇ 'ਚ ਐਡੀ ਤਗੜੀ ਛਿੰਝ ਪੈਂਦੀ? ਐਡੀ ਤਗੜੀ ਛਿੰਝ ਪੈਂਦੀ ਸੀ। ਤੇ ਉਹ ਛਿੰਝ ਦੇ ਵਿੱਚੋਂ ਇਹ
ਨਾਲ ਪਿੰਡ ਸੀ ਸਾਡੇ ਨਾਲਾ, ਹਾਂਜੀ ਉੱਥੇ ਅਸੀਂ ਅੰਮ੍ਰਿਤ ਸਿੰਘ, ਅੱਛਾ ਉਸ ਇਲਾਕੇ 'ਚ ਵਧੀਆ ਸੀਗਾ, ਮਸ਼ਹੂਰ ਪਹਿਲਵਾਨ ਸੀ। ਮਸ਼ਹੂਰ ਪਹਿਲਵਾਨ, ਬਹੁਤ ਮਸ਼ਹੂਰ ਪਹਿਲਵਾਨ ਸੀ। ਹੂੰ ਉਹਨਾਂ ਫਿਰ ਇਹ ਲਾਲ ਕੋਇਆ ਢਾਲਿਆ, ਇਹਨੂੰ 25 ਰੁਪਏ ਦਿੱਤੇ। ਲਾਲ ਖਾਨ ਨੂੰ? ਹਾਂ ਇਹਨੇ ਢਾਤਾ ਸੀ ਹਾਂ, ਉਹਨੂੰ? ਉਹ ਪਹਿਲੇ ਕੋਇਆ ਅੰਮ੍ਰਿਤਸਰ ਦੇ ਪਹਿਲਵਾਨ ਨਾਲ ਅੱਛਾ 2 ਘੰਟੇ ਕੋਲ ਹੁੰਦਾ ਰਿਹਾ। 2 ਘੰਟੇ ਕੋਲ ਹੁੰਦਾ ਰਿਹਾ। ਅਖੀਰ ਇਹ ਅੰਮ੍ਰਿਤ ਸਿੰਘ ਨੇ ਢਾ ਲਿਆ ਉਹਨੂੰ, ਜਿਹੜਾ ਇੱਥੋਂ ਲੋੜੋਂ ਅੰਮ੍ਰਿਤਸਰੋਂ ਗਿਆ ਸੀ ਬੰਦਾ। ਅੱਛਾ ਉਹਨਾਂ ਨੇ ਫਿਰ ਪੈਸੇ ਉਹਨਾਂ ਨੇ ਸੱਦਿਆ ਸੀ ਸਿੰਘ ਵਾਲਿਆਂ ਨੇ ਉਹਨੂੰ। ਹਾਂਜੀ ਇਹ ਤਾਂ ਉਂਝ ਹੀ ਗਿਆ ਸੀ ਨਾ ਘੁੰਮਣ ਵਾਸਤੇ, ਫੈਨ ਤੋਂ ਦੇਖਣ ਦੇ ਲਈ। ਹਾਂਜੀ ਇਹ ਜਿੰਨੇ ਪੈਸੇ ਉਹਨੂੰ ਦਿੱਤੇ ਉਹਨੇ ਫਿਰ ਉਹਨੂੰ ਦੇ ਦਿੱਤੇ ਉਹਨਾਂ ਨੇ। ਅੱਛਾ ਇਹਨਾਂ ਨੇ ਢਾ ਲਿਆ ਉਹਨੂੰ? ਹਾਂ ਇਹ ਢਾ ਲਿਆ ਨਾਲ ਵਾਲਿਆਂ ਨੇ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਬਦਮਾਸ਼ ਵੀ ਹੋਇਆ ਜਾਂ ਕੋਈ ਦੁਸ਼ਮਣੀ ਵਗੈਰਾ ਤਾਂ ਨਹੀਂ ਸੀ ਹੈ? ਸਾਡੇ ਪਿੰਡ ਦੁਸ਼ਮਣ ਵਗੈਰਾ ਕੋਈ ਨਹੀਂ ਸੀ ਕਿਸੇ ਦੀ। ਹਾਂ ਉਹ ਜੀ ਬਦਮਾਸ਼ ਹੋਇਆ ਉਸ ਇਲਾਕੇ ਦਾ ਕੋਈ ਮਸ਼ਹੂਰ? ਹਾਂ ਹੈ ਇੱਕ ਸੀ ਬੰਦਾ, ਉਹ ਸੀ ਸਾਡੇ ਤੋਂ ਇਸ ਪਾਸੇ ਟਿਕਾਵਾ ਪਿੰਡ ਸੀਗਾ। ਹਾਂਜੀ ਉਹੀ ਮਾਮੂ ਹਰਨ। ਉਹ ਭੱਜਿਆ ਬੰਦੇ ਕੋਲ ਨਹੀਂ ਫੜ ਹੁੰਦਾ। ਹਾਂਜੀ ਭੱਜਿਆ ਬੰਦਾ ਭੱਜ ਕੇ ਨਹੀਂ, ਘੋੜੀ ਨਹੀਂ ਫੜ ਸਕਦੀ ਸੀ ਉਸ ਬੰਦੇ ਨੂੰ? ਉਸ ਬੰਦੇ ਨੂੰ ਉਹ ਕਪੂਰਥਲੇ ਜਾ ਕੇ ਰਾਜੇ ਦੀ ਚੋਰੀ ਕੀਤੀ। ਕਿੱਥੇ ਚੋਰੀ ਕੀਤੀ? ਰਾਜੇ ਦੇ ਉਹ ਜਿਹੜਾ ਹੈਗਾ ਨਾ ਰਾਜਾ ਸੀ ਨਾ, ਉਸ ਇਲਾਕੇ ਦਾ ਰਾਜਾ ਸੀ। ਉਹ ਰਿਆਸਤ ਵਾ, ਉਹ ਜਿਹੜਾ ਨਹੀਂਗਾ ਉਹ ਰਿਆਸਤ ਵਾ। ਕਪੂਰਥਲਾ ਰਿਆਸਤ ਵਾ, ਉੱਥੇ ਚੋਰੀ ਕੀਤੀ ਉਹਨੇ। ਚੋਰੀ ਕਰਕੇ ਲੈ ਆਇਆ। ਉਹ ਖੋਜੀ ਸੀ, ਉਹ ਖੁਰਲ ਜਾ ਕੇ ਉਹਨੂੰ ਫੜਾ ਦਿੱਤਾ ਉਸ ਬੰਦੇ ਨੂੰ। ਉਹ ਬੰਦੇ ਨੂੰ ਉਹ ਫੜ ਕੇ ਲੈ ਗਿਆ ਹੁਣ ਪੁਲਿਸ ਵਾਲੇ। ਸਹੀ। ਉਹ ਕਹਿਣ ਲੱਗਾ ਵੀ ਜੇ ਮੈਨੂੰ ਘੋੜੀ ਨਾ ਫੜ ਸਕੇ ਹਾਂਜੀ ਤਾਂ ਫਿਰ ਤੁਸੀਂ ਮੈਨੂੰ ਛੱਡ ਦਿਓਗੇ? ਹੁਣ ਕਿਹਾ ਬਈ ਘੋੜੀ ਨਾ ਫੜੇ ਤਾਂ ਛੱਡ ਦਿਆਂਗੇ। ਸਹੀ। ਹੁਣ ਕਿਹਾ ਜਿੱਥੇ ਮੈਂ ਲੰਘਣਾ ਉੱਥੋਂ ਘੋੜੀ ਲੰਘਣਾ ਵਾ। ਅੱਛਾ। ਉਹ ਛਾਲ ਮਾਰੀ ਕੋਠੇ ਦੇ ਉੱਪਰ ਆ ਕੇ ਛਾਲ ਥੱਲੇ ਮਾਰਤੀ। ਹੁਣ ਘੋੜੀ ਤਾਂ ਕੋਠੇ ਚੜ੍ਹ ਨਹੀਂ ਸਕਦੀ। ਅੱਛਾ। ਫਿਰ ਨੱਪ ਰਿਹਾ ਅੱਗੇ, ਘੋੜੀ ਪਾਸੇ ਕਰਕੇ ਫਿਰ ਮਗਰ ਲਾਤੀ। ਅੱਗੋਂ ਖੂਹ ਆਇਆ, ਖੂਹ 'ਚ ਛਾਲ ਮਾਰੀ, ਖੂਹ ਟੱਪ ਗਿਆ। ਹੁਣ ਘੋੜੀ ਖੂਹ ਟੱਪ ਨਹੀਂ ਸਕਦੀ। ਹੁਣ ਕਿਆ ਮੁੜਿਆ, ਤੈਨੂੰ ਘੋੜੀ ਨਹੀਂ ਫੜ ਸਕਦੀ। ਇਹ ਗੱਲ ਉਹਦੀ ਮਸ਼ਹੂਰ ਸੀ। ਉਹ ਮਸ਼ਹੂਰ ਗੱਲ ਇਹ ਸੀ ਉਹਦੀ। ਹਾਂਜੀ। ਉਹਨਾਂ ਨੇ ਵਾਅਦਾ ਕੀਤਾ ਉਸ ਰਾਜੇ ਨੇ ਵੀ ਤੈਨੂੰ ਸਜ਼ਾ ਨਹੀਂ ਕਰਾਂਗੇ ਜੇ ਤੂੰ ਘੋੜੀ ਤੋਂ ਫੜਿਆ ਨਾ ਗਿਆ, ਨਾ ਫੜਿਆ ਜਾਏ। ਉਹਨਾਂ ਫਿਰ ਉਹਦੀਆਂ ਸੜਾਂ ਵੱਢ ਦਿੱਤੀਆਂ। ਸੜਾਂ ਕੀ ਮਤਲਬ? ਥੋੜਾ ਜਿਹੜੀ ਥੱਲੇ ਨਾੜਾਂ ਲੱਤਾਂ ਦੀਆਂ ਨਾੜਾਂ ਕੱਟ ਦਿੱਤੀਆਂ, ਕੱਟ ਕੇ ਮੁੜ ਕੇ ਸੀਂਤੀਆਂ। ਉਹ ਬੰਦਾ ਭੱਜ ਨਹੀਂ ਸਕਦਾ। ਅੱਛਾ 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 ਅੱਛਾ। ਉਹਦੇ ਪੱਠੇ ਕੱਟ ਦਿੱਤੇ ਗਏ? ਪੱਠੇ ਕੱਟ ਦਿੱਤੇ। ਸਜ਼ਾ ਨਹੀਂ ਕੀਤੀ ਉਹਨੂੰ, ਪੱਠੇ ਕੱਟ ਦਿੱਤੇ। ਉਹ ਇੰਨਾ ਕੁ ਸੀ, ਹਾਂਜੀ, ਆਮ ਬੰਦੇ ਨਾਲ ਫੇਰ ਭੱਜ ਲੈਂਦਾ ਸੀ ਉਹ। ਅੱਛਾ, ਫਿਰ ਵੀ ਭੱਜ ਲੈਂਦਾ? ਇੰਨਾ ਕੁ ਭੱਜ ਜਾਂਦਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਉੱਥੇ ਕੋਈ ਤੁਹਾਡੇ ਪਿੰਡ ਦੇ ਵਿੱਚ ਉਦੋਂ ਜਦੋਂ ਬਜ਼ੁਰਗ ਬਹਿੰਦੇ ਸੀ, ਉਦੋਂ ਕਿਹੜੀ ਜਗ੍ਹਾ ਤੇ ਬੈਠਕਾਂ ਹੁੰਦੀਆਂ ਸੀ ਜਾਂ ਕੋਈ ਥੜਾ ਹੁੰਦਾ ਸੀ ਜਿੱਥੇ ਤੁਹਾਡੇ ਬਜ਼ੁਰਗ ਆ ਕੇ ਬਹਿੰਦੇ ਸੀ, ਜਾਂ ਮੁੰਡੇ ਛੁੰਡੇ? ਅੱਜ ਕੱਲ੍ਹ ਤਾਂ ਚੌਕਾਂ ਦੇ ਵਿੱਚ ਖਲੋਤੇ ਹੁੰਦੇ ਨੇ। ਉਹ ਪਿੰਡੋਂ ਚੜ੍ਹਦੇ ਪਾਸੇ ਜਿਹੜੀ ਖੈਨੀ ਹੈ ਨਾ, ਹਾਂਜੀ, ਉਹਦੇ ਥਾਂ ਹੈ 2-3 ਕਿੱਲੇ ਖਾਲੀ ਪਿਆ। ਅੱਛਾ। ਉੱਥੇ ਨਿਆਣੇ ਖੁੱਦੋ ਖੇਡਦੇ ਸੀ। ਅੱਛਾ। ਉੱਥੇ ਖੈਨੀ ਵਾਲੇ ਪਾਸੇ ਕੰਧਾਂ ਬਣੀਆਂ, ਉੱਥੇ ਲੋਕ ਬਹਿ ਕੇ ਹੁੱਕਾ ਹਾਕਾ ਪੀਂਦੇ। ਉੱਥੇ ਲੋਹਾਰ ਦੀ ਦੁਕਾਨ ਵੀ ਉੱਥੇ ਸੀਗੀ। ਖੈਨੀ ਕੀ ਦਰਖਤ ਸੀ ਕੋਈ? ਹਾਂ, ਖੈਨੀ ਦਰਖਤ ਸੀਗਾ ਉਹ। ਅੱਛਾ, ਬਹੁਤ ਵੱਡਾ ਦਰਖਤ ਸੀ? ਬਹੁਤ ਵੱਡਾ, ਜੋ ਬੋਰਡ ਹੁੰਦਾ ਇਸ ਤਰ੍ਹਾਂ ਸੀ। ਅੱਛਾ, ਬੋਰਡ ਵੱਡੇ ਹੁੰਦੇ ਨਾ। ਹਾਂਜੀ, ਉਹ ਬਹੁਤ ਭਾਰੀ ਹੋਈ ਸੀ। ਸਹੀ ਹੋ ਗਿਆ। ਉੱਥੇ ਬਹਿੰਦੇ ਸੀ ਸਾਰੇ? ਉੱਥੇ ਜਾ ਬਹਿਣਾ। ਜਿਹੜੇ ਲਹਿੰਦੇ ਪਾਸੇ ਆਏ ਸੀ, ਹਾਂਜੀ, ਉਹ ਆਪਣੇ ਪਾਸੇ ਉਹਨਾਂ ਦੇ ਸੀ ਬਹਿਣ ਉੱਠੋਂ। ਇਹ ਚੜ੍ਹਦੇ ਪਾਸੇ ਇਹਦੇ ਪਾਸੇ ਬਹਿਣ ਥਾਂ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਇਹ ਦੱਸੋ, ਜਦੋਂ ਜਾੜੇ ਪਏ 47 ਵੇਲੇ ਐਲਾਨ ਹੋ ਗਿਆ ਕਿ ਬਈ ਤੁਸੀਂ ਇੱਥੋਂ ਨਿਕਲਣਾ, ਤੁਸੀਂ ਲੋਕ ਕਿੱਦਾਂ ਨਿਕਲੇ ਆਪਣੇ ਪਿੰਡੋਂ? ਅਸੀਂ ਕਿੱਦਾਂ ਨਿਕਲੇ? ਹਾਂਜੀ, ਸਾਡਾ ਉਹਨਾਂ ਨਾਲ ਵਾਅਦਾ ਹੋਇਆ ਸੀਗਾ। ਕਿਹਨਾਂ ਦੇ ਨਾਲ? ਸਿੱਖਾਂ ਨਾਲ। ਅੱਛਾ। ਗਾਖੜ ਪਿੰਡ ਨਾਲ। ਵੀ ਤੁਸੀਂ ਸਾਨੂੰ ਨਹੀਂ ਛੇੜਨਾ, ਅਸਾਂ ਤੁਹਾਨੂੰ ਨਹੀਂ ਛੇੜਨਾ। ਅੱਛਾ। ਅਗਰ ਕੋਈ ਗੱਲ ਹੋਵੇ, ਹਾਂਜੀ, ਤੁਸੀਂ ਸਾਨੂੰ ਪੁੱਛ ਲੈਣਾ। ਹਾਂਜੀ, ਹਾਂ, ਤੁਹਾਨੂੰ ਪੁੱਛ ਲੈਣਾ। ਸਹੀ। ਮੈਂ ਕਿਹਾ ਬਹੁਤ ਸੋਹਣੀ ਗੱਲ। ਉਹ ਜਿਸ ਵੇਲੇ ਆਹ ਟਾਈਮ ਹੋਇਆ, ਹਾਂਜੀ, ਸਾਡੇ ਇੱਕ ਬੰਦਾ ਉਹ ਲਾਗੋ ਪਿੰਡ ਜਿਹੜੀ ਉੱਠ ਉੱਜੜ ਖੜੇ ਹੋਏ। ਅੱਛਾ, ਉੱਠ ਗਏ?
ਬਾਹਰੋਂ ਜਿਹੜੀ ਪਤਾ ਲੱਗਾ ਵੀ ਉੱਜੜ ਗਿਆ, ਉਹ ਵੀ ਉੱਜੜ ਗਿਆ। ਇਹ ਕਹਿਣਗੇ ਵੀ ਹੁਣ ਤਾਂ ਇਕੱਲੇ ਰਹਿ ਗਏ ਇੱਥੇ। ਇੱਧਰਲੇ ਪਾਸੇ ਜਿਹੜਾ ਪਾਸਾ ਸੀ, ਇੱਧਰ ਸਿੱਖਾਂ ਦਾ ਪਿੰਡ ਸੀਗਾ। ਅੱਛਾ। ਇਹ ਜਿਹੜੀ ਸੜਕ ਜਾਂਦੀ, ਸੜਕ ਦੇ ਉੱਤੇ ਵੀ ਸਿੱਖਾਂ ਦਾ ਪਿੰਡ ਸੀਗਾ। ਅੱਛਾ। ਇਸ ਪਾਸੇ ਮੁਸਲਮਾਨਾਂ ਦਾ ਪਿੰਡ ਸੀ। ਇਹ ਸੜਕ ਵਿੱਚੋਂ ਲੰਘ ਕੇ ਜਾਣਾ ਹੈਗਾ ਜੇ ਤੁਹਾਡੇ ਲੀੜੀ ਜਾਈਦਾ ਵਾ। ਅੱਛਾ। ਹੈ ਜਿੱਲੇ ਅਸੀਂ ਲੀਵੀ ਚੱਲ ਜਾਈਏ ਫਿਰ ਸਾਨੂੰ ਕੋਈ ਖਤਰਾ ਨਹੀਂ ਸੀ। ਕੋ ਅੱਗੇ ਜੇ ਜਾਈਏ ਹੈ ਨਾ, ਉਹਨੂੰ ਕਹਿੰਦੇ ਚਗਾਵਾਂ। ਅੱਛਾ। ਚਗਾਵੇਂ ਜਿਹੜੇ ਲੋਕ ਸੀ ਬਹੁਤ ਬਦਮਾਸ਼ ਸੀ, ਬਹੁਤ ਉੱਚੇ ਸਿੱਖ ਨਹੀਂ ਲੱਗਦੇ ਸੀ। ਅੱਛਾ। ਉਹ ਮੁਸਲਮਾਨ ਸਨ ਕਿ ਮੁਸਲਮਾਨ ਸੀ? ਅੱਛਾ। ਕਿਹੜੀ ਬਰਾਦਰੀ ਸੀ ਉਹਨਾਂ ਦੀ? ਉਹ ਸੀ ਨਾਰੂ ਰਾਜਪੂਤ। ਨਾਰੂ ਰਾਜਪੂਤ। ਨਾਰੂ ਰਾਜਪੂਤ ਸੀ। ਇੱਥੇ ਜਿਹੜਾ ਤੁਹਾਡਾ ਪਿੰਡ ਸੀ, ਇਹਦੇ ਆਲੇ ਦੁਆਲੇ ਰਾਜਪੂਤਾਂ ਦਾ ਹੀ ਪਿੰਡ ਸੀ ਜ਼ਿਆਦਾ? ਕਿੱਥੇ? ਜਿਹੜਾ ਤੁਹਾਡਾ ਪਿੰਡ ਸੀ ਸ਼ਫੀਪੁਰ? ਨਹੀਂ, ਰਾਜਪੂਤ ਦਾ ਪਿੰਡ ਤਾਂ ਸਾਡੇ ਝੱਗੀ ਰਾਜਪੂਤਾਂ ਹੀ ਸੀਗੀ। ਹਾਂਜੀ। ਤਾਂ ਚਗਾਵਾਂ ਸੀ। ਗਾਂ ਫਿਰ ਅੱਗੋਂ ਦੂਰ ਦੂਰ ਸੀ, ਲਾਗੇ ਸਿੱਖਾਂ ਦੇ ਪਿੰਡ ਸੀ। ਅੱਛਾ ਅੱਛਾ ਅੱਛਾ। ਤੇ ਤਹਿਸੀਲ ਵੀ ਤੁਹਾਡੀ ਦੂਸਰਾ ਜਲੰਧਰ ਹੀ ਸੀ? ਜਲੰਧਰ ਹੀ। ਜ਼ਿਲ੍ਹਾ ਵੀ ਜਲੰਧਰ ਹੀ ਸੀ? ਜ਼ਿਲ੍ਹਾ ਜਲੰਧਰ ਹੀ। ਸਹੀ ਹੋ ਗਿਆ। ਥਾਣਾ ਵੀ ਜਲੰਧਰ ਹੀ। ਅੱਛਾ। ਫਿਰ ਤੁਸੀਂ ਇੱਥੋਂ ਕਿਵੇਂ ਨਿਕਲੇ ਜਦੋਂ ਉਹਨਾਂ ਜਿਸ ਨੇ? ਵੇਲੇ 2 ਡੇ ਦਾ ਟਾਈਮ ਹੋਇਆ ਹਾਂਜੀ। ਤਾਂ ਬੰਦਾ ਘੱਲਿਆ ਅੱਛਾ। ਉਹਨਾਂ ਵੱਲ। ਉਹ ਆਪਣਾ ਹੌਕਾ ਲਿਆ, ਉਹ ਜਾ ਕੇ ਘੜਿਆਲ ਖੜਕਾਤਾ। ਅੱਛਾ। ਜਿੰਨੇ ਸਿੱਖ ਸੀ ਹਾਂਜੀ। ਉਹ ਉਸੇ ਵੇਲੇ ਗੁਰਦੁਆਰੇ ਜਾ ਗਏ। ਅੱਛਾ। ਤੇ ਗੁਰਦੁਆਰੇ ਜਾ ਗਏ, ਉਹਨੂੰ ਪੁੱਛਿਆ ਹਾਂ ਬਾਈ ਘੜਿਆਲ ਕਿਉਂ ਖੜਕਾਇਆ ਗਿਆ? ਉਸ ਕਿਹਾ ਵੀ ਸਾਡਾ ਤੁਹਾਡਾ ਵਾਅਦਾ ਕੀਤਾ ਸੀ ਅੱਛਾ। ਕਿ ਤੁਹਾਨੂੰ ਛੱਡਾਂਗੇ ਨਹੀਂ। ਸਾਡੇ ਧੋਬਾ ਗਿਆ ਵਾ, ਕੱਪੜੇ ਬੰਨ੍ਹ ਕੇ ਲੋਕਾਂ 'ਚ ਧੋਂਦਾ ਜੋ। ਅੱਛਾ। ਉਹ ਦੇਣ ਗਿਆ ਵਾ ਤਾਂ ਤੁਸੀਂ ਰਾਜ ਹੁਣ ਕੱਪੜੇ ਲੁੱਟ ਲਏ ਉਹਦੇ ਧੋਬੀ ਦੇ? ਧੋਬੀ ਦੇ। ਉਹਨਾਂ ਕਿਹਾ ਮਾੜਾ ਕੀਤਾ, ਕੱਪੜੇ ਮਿਲਣਗੇ ਜੀ। ਉਹ ਲਿਆਏ, ਖੋਲ੍ਹਣ ਨਹੀਂ ਉਹਨਾਂ ਕੋਲ। ਅੱਛਾ। ਉਹ ਉੱਥੇ ਟਾਈਮ ਲੱਗ ਗਿਆ। ਪਿੰਡ ਸਾਰੇ ਜੀ ਇਕੱਠੇ ਕੀਤੇ ਸੀ, ਬੁੜੀਆਂ ਜਿਹੜੀ ਨਿਆਣੇ ਬੁੜੀਆਂ। ਅੱਛਾ। ਇੱਕ ਵਿਹੜੇ ਦੇ ਵਿੱਚ। ਅੱਛਾ। ਉਹ ਬੂਹਾ ਖੋਲ੍ਹਿਆ, 1 ਮੀਲ ਪੈਂਦਾ ਸੀ। 1 ਮੀਲ ਪੈਂਦਾ ਕੀ ਹੁੰਦਾ? ਕੁਛ ਵੀ ਨਹੀਂ ਹੁੰਦਾ। ਕੁਛ ਵੀ ਨਹੀਂ ਹੁੰਦਾ। ਉਹਨੇ ਜਿਹਨੂੰ ਸਾਰੇ ਜੀ ਉੱਥੇ ਚਲੇ ਗਏ। ਉਹ ਸੀ ਚਗਾਵਾਂ ਲੰਘੇ, ਸਮੇਂ ਕਲਿਆਣਪੁਰ ਚਲੇ ਗਏ। ਅੱਛਾ। ਰਾਤ ਉੱਥੇ ਰਹੇ ਤੁਸੀਂ ਸਾਰੇ? ਸਾਰਾ ਹੀ। ਗੱਡਿਆਂ 'ਚ ਸੀ ਕਿ ਪੈਦਲ ਸੀ? ਪੈਦਲ ਸਾਰੇ ਚਲੇ ਗਏ ਉੱਥੇ। ਅੱਛਾ। ਜਿਹੜੇ ਬੰਦੇ ਪਿੰਡ ਹੀ ਰਹੇ ਆ। ਅੱਛਾ। ਬੀਬੀਆਂ ਨੂੰ ਲੈ ਗਏ? ਬੀਬੀਆਂ ਸਾਰੇ ਚਲੇ ਗਈਆਂ, ਨਿਆਣੇ ਚਲ ਗਏ, ਬੀਬੀਆਂ ਚਲ ਗਈਆਂ, ਬੰਦੇ ਪਿੰਡ ਹੀ ਰਹੇ। ਉਹ ਰਾਤ ਨੂੰ ਆਏ ਵੀ ਚਲੇ ਰਾਖੀ ਕਰੀਏ। ਅੱਛਾ। ਮੈਂ ਕਿਹਾ ਕੋਈ ਰਾਖੀ ਸਾਨੂੰ ਲੋੜ ਨਹੀਂ, ਕਿ ਆਪ ਜਾ ਕੇ ਰਾਖੀ ਕਰ ਦੋਗੇ। ਮੈਂ ਕਿਹਾ ਚਲੋ। ਉਹਨਾਂ ਨੂੰ ਮੁੜ ਕੇ ਸੱਦਿਆ, ਲੈ ਵੀ ਅਸੀਂ ਚੱਲੇ ਹਾਂ, ਆਹ ਡੰਗਰ ਲੈ ਲਓ, ਆਹ ਗੱਡਾ ਲੈ ਲਓ, ਆਪਣੇ ਲੋਕਾਂ ਢੋਣਾ ਢੋ ਲਓ। ਸਹੀ। ਉਹਨਾਂ ਕਿਹਾ ਠੀਕ ਆ। ਅਸੀਂ ਸਾਡੇ ਕੋਲ 4 ਬੋਲ ਸੀ, 2 ਮਹੀਂ ਸੀ। ਅਸੀਂ ਆਪ ਹੱਥੀਂ ਫੜਾ ਕੇ ਆਏ ਉਹਨਾਂ ਨੂੰ। ਕਿਹਨਾਂ ਨੂੰ? ਸਿੱਖਾਂ ਨੂੰ। ਅੱਛਾ। ਉੱਥੇ ਫੜਾਏ? ਆਪਣੇ ਉਹ ਜਾਣੂ ਸੀ, ਸਾਡੇ ਕੋਲ ਆਉਂਦੇ ਜਾਂਦੇ ਸੀ। ਕੀ ਨਾਂ ਸੀ ਉਹਨਾਂ ਦੇ? ਬੰਤਾ ਸਿੰਘ। ਅੱਛਾ। ਇੱਧਰ ਸੀ ਚੰਨਨ ਸਿੰਘ। ਅੱਛਾ। ਉਹ ਆਪ ਫੜਾ ਕੇ ਆਏ ਚਲੋ। ਜਿਹਨੂੰ ਜ਼ੇਵਰ ਫਿਰ ਜਿਹੜੇ ਅਸੀਂ ਪੈਸੇ ਦੇ ਆਏ, ਉਹਦਾ ਕੀ ਨਾਂ ਸੀ? ਕੀ? ਜਿਹਨੂੰ ਜ਼ੇਵਰ ਤੇ ਪੈਸੇ ਦੇ ਆਏ ਸੀ? ਹੰਸਾ। ਹਾਂਜੀ। ਉਹ ਇਹਨਾਂ ਸੀ ਹੰਸਾ, ਉਹ ਮਰ ਗਿਆ ਵਿਚਾਰਾ। ਅੱਛਾ। ਪਿੰਡ ਦਾ ਹੀ ਸੀ? ਨਹੀਂ, ਉਹ ਪਿੰਡ 'ਚ ਹੱਟੀ ਕੋਈ ਦੁਕਾਨ ਪਾਈ ਸੀ ਪਿੰਡ 'ਚ। ਅੱਛਾ। ਪੈਸੇ ਵਗੈਰਾ ਜ਼ੇਵਰ ਵੀ ਉੱਥੇ ਦੇ ਆਏ ਆਪਣਾ? ਉਹ ਨਾਲ ਨਹੀਂ ਲਿਆਏ ਸੀ? ਨਹੀਂ। ਉਹ 2-4 ਦਾ ਰੌਲਾ। ਉਹ ਫਿਰ ਰੌਲਾ 2-4 ਦਿਨ ਦਾ ਰੌਲਾ। ਉਹ ਜਿਵੇਂ ਹੁਣ ਬਾਹਰ ਨਿਕਲੀਏ। ਹਾਂਜੀ। ਜਿੰਨਾ ਕਿ ਥੋੜ੍ਹਾ ਜਿਹਾ ਬਣਿਆ ਇਹਨਾਂ ਜਿਹੜਾ ਪਰ ਜਿਹੜਾ ਮਕਾਨ ਦੀ ਦਾ ਵਾ, ਇਸ ਤੋਂ ਦੁਕਾਨ ਸੀ ਪੱਕੀ, ਉੱਥੇ ਲੋਕੀ ਬਹਿੰਦੇ ਬੁੰਦੇ ਸੀ ਆ ਕੇ ਸਾਰੇ। ਉਹ ਸਾਰਿਆਂ ਦੇ ਨਾਲ ਲੋਕਾਂ ਦਾ ਬਲਨ ਚੱਲ ਸੀ, ਉਹ ਕੋਈ ਸੌਦਾ ਪੱਤਾ ਲੈਂਦੇ ਸੀਗੇ। ਅੱਛਾ। ਅਤੇ ਉਹਨਾਂ ਲੋਕਾਂ ਆਖਿਆ ਬਈ ਰੌਲਾ ਦੋਵਾਂ ਚੋਂ ਮੁੱਕ ਜਾਣਾ ਵਾ। ਲੋਕੀ ਬਾਹਲੇ ਲੋਕ ਹੁਣ ਸਮਾਨ ਦੇ ਆਏ ਆਪਣਾ ਸਾਂਭ ਛੱਡੋ। ਅੱਛਾ। ਦੁਕਾਨ ਵਾਲੇ ਨੂੰ? ਹਾਂ। ਇੱਕ ਜਿਹੜਾ ਬੰਦਾ ਉਹ ਕੀ ਆ, ਉਹ ਸਮਾਨ ਥੋੜ੍ਹਾ ਹੀ ਛੱਡੋ। ਸਾਡਾ ਜਿਹੜਾ ਮਾਮਾ ਵਾ। ਹਾਂਜੀ। ਉਹ ਇੱਕ ਮਣ ਪੱਕਾ ਚਾਂਦੀ ਤੇ ਸੋਨਾ ਦੇ ਕੇ ਆਇਆ। ਕਿਹਨੂੰ? ਸੰਤੀ ਸੀ ਉਹ ਬੁੜੀ ਦੇ ਨਾਂ। ਅੱਛਾ। ਉਹ ਭੈਣ ਬਣੀ ਸੀ। ਉਸੇ ਪਿੰਡ ਦੀ ਸ਼ਫੀਪੁਰ ਦੀ? ਉਹ ਸੀ ਕਦਾਏ ਦੇ ਨਾਲ ਵਾ ਤਲਵੰਡੀ ਨਹੀਂ, ਹੋਰ ਉਹਦਾ ਨਾਂ ਮੈਂ ਜੇਲ੍ਹ 'ਚ ਫਿਰਦਾ ਨਾਂ ਨਿਕਲ। ਉਸ ਪਿੰਡ ਉਹ ਮਜ਼ਾਰੇ ਸੀ ਉਹਦੇ। ਅੱਛਾ। ਜਿਵੇਂ ਡੱਬਿਆਂ ਦਾ। ਅੱਛਾ। ਬਾਗ ਸੀ ਆਪਣਾ। ਜ਼ਮੀਨ ਜਿੰਨੀ ਉਹ ਕੰਧ ਇੰਨੀ ਉੱਚੀ ਤੇ ਬਾਗ ਇੰਨਾ ਨੀਵਾਂ ਸੀ। ਅੱਛਾ। ਉਹ ਵੱਟ 'ਚ ਦੱਬ ਦਿੱਤਾ। 2 ਦਿਨ ਦੱਬਿਆ ਰਿਹਾ। 2 ਦਿਨ ਕਹਿਣ ਲੱਗਾ ਯਾਰ ਕੋਈ ਪੱਟ ਕੇ ਲੈ ਜਾ ਇੰਨਾ ਮਾਲ ਆ। ਅੱਛਾ।
ਤੇ ਕਰ ਲਿਆ ਰਾਤ ਨੂੰ ਘਰੋਂ ਟੰਡਾ ਚਲੇ ਕੋਈ ਉਹ ਰਾਤ ਨੂੰ ਆਉਂਦਾ, ਸਵੇਰ ਨੂੰ ਉਜਾੜਾ ਪੈ ਗਿਆ। ਅੱਛਾ ਉਜਾੜਾ ਪੈ ਗਿਆ, ਉੱਥੋਂ ਸਮਾਨ ਚੱਕਿਆ ਗੱਡੇ ਤੇ। ਉਹ ਭੈਣ ਬਣੀ ਸੀ, ਉਹਦੇ ਘਰ ਲੈ ਗਿਆ। ਅੱਛਾ ਕੱਲ ਜਾ ਕੇ ਉਹਨੂੰ ਦੇ ਦਿੱਤਾ। ਉਹ ਰੱਖ ਲਿਆ ਹੁਣ। ਉਹ ਉਸ ਵੇਲੇ ਕੋਈ ਵਡੇਰੀ ਹੋਈ ਸੀ। ਅੱਛਾ ਛੋਟੀ ਉਮਰ ਨਹੀਂ, ਵੱਡੀ ਉਮਰ ਸੀਗੀ। ਅੱਛਾ ਅੱਛਾ ਉਹ ਜਿਸਲੇ ਰੱਖ ਲਿਆ ਤਾਂ ਉਹਨੇ ਆਪਣਾ ਜੰਦਾ ਲਾ ਲਿਆ। ਉਹਦੀ ਕੁੜੀ ਜਲੰਧਰ ਵਿਆਹੀ ਸੀਗੀ। ਅੱਛਾ ਉਹ ਕੁੜੀ ਨੂੰ ਕੁੰਜੀ ਦੀ ਪਤਾ ਲੱਗਾ, ਗਰੀਬ ਘਰ ਸੀ ਉਹਨਾਂ ਦਾ। ਉਹ ਕੁੰਜੀ ਨੇ ਮਾਲ 2 ਕਿਲੋ ਕੱਢ ਜਾਣਾ, ਵੇਚ ਜਾਣਾ, ਵੇਚ ਕੇ ਉਹ ਮਹਿਲ ਪਾਤੇ ਉੱਥੇ। ਅੱਛਾ ਮਾਈ ਦੀ ਕੁੜੀ ਨੇ? ਮਾਈ ਦੀ ਕੁੜੀ ਨੇ। ਉਹ ਇੱਕ ਮਾਈ ਹੋਰ ਜਲੰਧਰ ਗਈ ਮਿਲਣ ਉਹਨੂੰ, ਮਾਈ ਨੂੰ। ਉਹਨੇ ਕਿਹਾ ਮਾਈ ਸੰਤੀਏ ਮੈਂ ਮਰ ਖੋਵੇ। ਉਹ ਕਿਹਾ ਕਾਹਦੀ? ਧੀ ਨੇ ਮਹਿਲ ਪਾਇਆ। ਅੱਛਾ ਉਹਦੇ ਘਰ ਦਾ ਭੁੱਖ ਰੋਂਦੀ, ਮਹਿਲ ਕਰਨਾ ਪਾਤੇ। ਜਦ ਕੁੰਜੀ ਨੂੰ ਲਾ ਕੇ ਹੱਥ ਫੇਰ ਕੇ ਦੇਖਿਆ, ਨਿਗਾਹ ਕਮਜ਼ੋਰ ਸੀ। ਕਿਉਂਕਿ ਮੇਰੇ ਭਰਾ ਦਾ ਮਾਲ ਚੱਕ ਕੇ ਲੈ ਗਏ। ਓਏ ਹੋਏ ਹੋਏ, ਉਹਨੇ ਤੇ ਮਾਨਤ ਰੱਖੀ ਸੀ। ਤੇ ਇਹ ਮੁੜ ਕੇ ਗਏ ਨਹੀਂ ਕਿ ਲੈਣ, ਪਿੱਛੋਂ ਗਏ। ਇਹ ਪਿੱਛੋਂ ਗਏ ਹੀ ਨਹੀਂ ਮੁੜ ਕੇ। ਇਹ ਇੱਕ ਵਾਰੀ ਕੀਤਾ 3-4 ਬੰਦਿਆਂ ਲਾ ਕੇ ਦਰਖਾਸਤ ਦਿੱਤੀ ਇੱਥੇ, ਇਕੱਠਿਆਂ ਜਾਣਾ 3-4 ਨੇ। ਉਹ ਕਹਿੰਦੇ ਕੱਲਾ ਕੱਲਾ ਜਾ ਸਕਦਾ, ਇਕੱਠੇ ਨਹੀਂ ਜਾ ਸਕਦੇ। ਇਹ ਫਿਰ ਗਏ ਨਹੀਂ। ਪਿੰਡ ਦਾ ਨਾਮ ਪਤਾ ਕੋਈ ਉਸ ਦਾ ਜਿੱਥੋਂ ਦੀ? ਸਦਾਣੇ। ਹਾਂਜੀ ਸਦਾਣੇ। 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 ਅੱਛਾ ਸਦਾਣੇ ਦੀ ਸੀ ਉਹ। ਸਿੱਖਣੀ ਸੀ ਮਾਈ? ਸਿੱਖਣੀ ਸੀ। ਬੰਦਾ ਸੀ ਉਹਦਾ ਸੀ ਬੂਟਾ ਸਿੰਘ। ਅੱਛਾ ਬੂਟਾ ਸਿੰਘ। ਹਾਂ ਉਹਨਾਂ ਦੇ ਘਰ ਮਾਨਤ ਰੱਖੀ ਸੀ ਉਹਨਾਂ ਨੇ। ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਫਿਰ ਤੁਸੀਂ ਲੋਕ ਜਦੋਂ ਗੱਡੇ ਦੇ ਆਏ, ਆਪਣਾ ਬੈਲ ਵੀ ਦੇ ਆਏ ਉੱਥੇ, ਫਿਰ ਤੁਸੀਂ ਕਿਵੇਂ ਨਿਕਲੇ, ਕਿੱਥੇ ਪਹੁੰਚੇ? ਜਿਹੜੇ ਅਸੀਂ ਉੱਥੇ ਆ ਗਏ ਨਾ ਖੋਲੇ ਕੰਗਲੇ। ਹਾਂਜੀ। ਉੱਥੋਂ ਫਿਰ ਖੋਲਾ ਕੇ ਉੱਥੋਂ ਸੰਮੀਪੁਰ ਤੁਰ ਕੇ ਖੋਲੇ ਕੰਗਲੇ ਐਸ ਸਾਈਡ ਜਲੰਧਰ ਦੇ ਐਸ ਸਾਈਡ ਦੇ ਨਾਲ ਹੀ। ਅੱਛਾ ਉੱਥੇ ਚਲੇ ਗਏ। ਉੱਥੇ ਲੋਕਾਂ ਦੇ ਕੋਲ ਬੰਦੂਕਾਂ ਦਾ ਕਹਾਣੀ ਸੀਗੇ, ਰੌਲਾ ਸੀ ਬੰਦੂਕਾਂ ਲੋਕਾਂ ਕੋਲ ਹੈਗੀਆਂ ਇਹਨਾਂ ਕੋਲ। ਅੱਛਾ ਅੜਾਉਂਦੇ ਕਿ ਨਹੀਂ ਮਾਂ ਜਾਂ ਹੁਣ ਪਟਾਸਾ ਜਿਹੀਆਂ। ਅੱਛਾ ਉਹ ਪਟਾਸਾਂ ਦੇ ਵਿੱਚ ਪਾ ਕੇ ਦਾਰੂ ਜਾਂ ਐਂ ਚਲਾ ਕੇ ਫੈਰ ਚੱਲ ਗਿਆ। ਲੋਕਾਂ ਨੂੰ ਆਏ ਸੀ ਕਿ ਬੰਦੂਕਾਂ ਡਰਾਉਣ ਵਾਲੀ ਗੱਲ ਸੀਗੀ ਉਹ। ਅੱਛਾ, ਉਹ ਚੀਜ਼ ਕੋਲ ਕੋਈ ਨਹੀਂ ਸੀ ਉੱਥੇ। ਫਿਰ ਜ਼ਮੀਨ ਸੀ ਬੇਬਾਹ ਖੁੱਲੀ, 4 ਪਿੰਡਾਂ ਦਾ। ਇੱਧਰੋਂ ਵੀ ਪੱਡੋ ਲੱਗਦਾ, ਉਧਰੋਂ ਵੀ ਲੱਗਦਾ, ਉਧਰੋਂ ਲੱਗਦਾ, ਖੁੱਲਾ ਥਾਂ ਮੈਰਾ ਸੀ ਉਹ। ਅੱਛਾ ਉੱਥੇ ਬਹਿ ਗਏ। ਉਹ ਕੰਪ ਲੱਗ ਗਿਆ। ਉਹ ਰਾਖਾ ਰੁਕਾ ਕੋਈ ਰਾਖੀ ਦੇਣ ਦੀ ਆਪਣੀ ਲੋਕਾਂ ਦੀ ਸੀਗੀ। ਅੱਛਾ ਜੇ ਕਹੀਏ ਗੌਰਮੈਂਟ ਰਾਖੀ ਕਰਦੀ, ਕੋਈ ਰਾਖੀ ਨਹੀਂ ਸੀ ਉੱਥੇ। ਉੱਥੋਂ ਫਿਰ ਕੋਈ 4 ਦਿਨ, ਕੋਈ 5 ਦਿਨ, ਕੋਈ ਮਹੀਨੇ ਬਾਅਦ ਉੱਥੋਂ ਉੱਠ ਕੇ ਆਉਂਦੇ ਰਹੇ ਆ। ਅਸੀਂ ਤਾਂ ਉੱਥੋਂ ਆ ਗਏ 5-6 ਦਿਨ ਉੱਥੋਂ ਜਲੰਧਰ ਆ ਗਏ ਆ। ਅੱਛਾ 5-6 ਦਿਨ ਅਸੀਂ ਉੱਥੇ ਰਹੇ, ਉੱਥੇ ਖੋਲੇ ਕੰਗਲੇ। ਅੱਛਾ 5-6 ਦਿਨ ਆ ਕੇ ਰਹੇ ਆ ਜਲੰਧਰ। ਜਲੰਧਰ ਅਸੀਂ ਆ ਗਏ ਇੱਥੇ ਲਾਹੌਰ। ਜਲੰਧਰ ਕਿੰਨੇ ਦਿਨ ਰਹੇ? 4 ਦਿਨ। ਬਸ 4 ਦਿਨ ਹੀ? 4 ਦਿਨ। ਤੁਹਾਡਾ ਆਪਣਾ ਹੀ ਬਸ ਖਾਨਦਾਨ ਸੀ ਕਿ ਪੂਰਾ ਪਿੰਡ ਸੀ ਨਾਲ? ਅਸੀਂ ਅੱਜ ਜਿੰਨੇ ਕਿ ਇੱਥੇ ਬੈਠੇ ਨਾ, ਇੰਨੇ ਕੀ ਸੀਗੇ। ਅੱਛਾ ਜਿਹੜੇ ਮੱਥੇ ਦੇ ਵਿੱਚ ਬੈਠੇ? ਜਿੰਨੇ ਅਸੀਂ ਮੱਥੇ 'ਚ ਬੈਠੇ ਆ, ਇੰਨੇ ਕੀ ਸੀ। ਸੂਬੇਦਾਰ। ਹਾਂਜੀ ਇੱਕ ਸੂਬੇਦਾਰ ਨੌਕਰੀ ਕਰਦਾ ਸੀ ਇਹਨਾਂ ਦਾ। ਅੱਛਾ ਸੂਬੇਦਾਰ ਨੌਕਰੀ ਵੀ ਕਰਦਾ ਸੀ ਕੋਈ? ਹਾਂਜੀ। ਉਹਨੇ ਫਿਰ ਬੱਸਾਂ ਲਿਆ ਕੇ ਦਿੱਤੀਆਂ। ਅੱਛਾ ਅੱਛਾ ਟਰੱਕ ਲਿਆਂਦੇ ਨਾ ਹੁਣ, 3 ਟਰੱਕ ਆਉਂਦੇ। ਸਹੀ ਸਹੀ। 3 ਟਰੱਕਾਂ ਬਾ ਕੇ ਸਾਰੇ ਇਹ ਲੈ ਆਂਦੇ ਇੱਥੇ ਆ ਗਏ। ਤੁਹਾਡਾ ਕੋਈ ਜੀਵ ਮਰਿਆ ਤਾਂ ਨਹੀਂ ਉੱਥੇ ਨਹੀਂ ਜਾਂ ਕੋਈ ਹਮਲਾ ਤਾਂ ਨਹੀਂ ਹੋਇਆ? ਨਹੀਂ। ਸੱਤਾ ਜੀ ਨਹੀਂ ਮਰਿਆ, ਕਧਾੜੇ ਦਾ ਸੱਤਾ। ਉਹ ਤਾਂ ਕਦਾਏ ਮਰਿਆ ਨਾ, ਇਹ ਸਾਡੇ ਪਿੰਡ 'ਚ ਨਹੀਂ ਮਰਿਆ ਕੋਈ ਵੀ। ਅੱਛਾ ਅੱਛਾ ਅੱਛਾ। ਤੁਸੀਂ ਫਿਰ ਆ ਕੇ ਇੱਥੇ, ਤੁਹਾਨੂੰ ਲਾਹੌਰ ਛੱਡਿਆ ਉਹਨਾਂ ਨੇ? ਅਸੀਂ ਆ ਕੇ ਲਾਹੌਰ ਸਾਹਿਬ ਛੱਡਦਾ ਨਾ, ਰਾਤ ਨੂੰ ਛੱਡਿਆ 9-10 ਵਜੇ। ਉੱਥੇ ਕੋਈ ਇੰਤਜ਼ਾਮ ਤੁੱਕ ਪਾਈਦਾ ਇੰਤਜ਼ਾਮ ਕੋਈ ਨਹੀਂ, ਇੱਕ ਰੋਟੀ ਦਿੰਦੇ ਸੀ ਉਹ ਜਿਹੜਾ ਰੱਖਿਆ ਸੀ ਬੰਦਾ ਆਇਆ ਗਿਆ ਨੂੰ। ਅੱਛਾ ਉਹ ਤਕਸੀਮ ਕਰਦੇ ਇੱਕ ਰੋਟੀ ਕੀ ਬਣਦਾ ਸੀ। ਬਾਕੀ ਸਾਡੇ ਸਿਆਣੇ ਇਹ ਕਰਨ ਕਿ ਇੱਥੇ ਭੁੱਖੇ ਮਰਨ ਲੱਗੇ ਆ, ਬਾਹਰ ਕਰਕੇ ਬਹਿਨੇ ਕਿਤੇ, ਬਾਹਰੋਂ ਦਾਣੇ ਲੈ ਕੇ ਆਪਣੇ ਆਟੋ ਪਿਆ ਕੇ ਖਾਵਾਂਗੇ। ਅਸੀਂ ਫਿਰ ਉੱਥੋਂ ਗਏ ਟਰੱਕ ਇਹ ਗੁਜਰਾਲੇ ਦਾ। ਅੱਛਾ ਜਾਣਾ ਕਹਿੰਦੇ ਲੈਲਪੁਰ ਦੇ ਟਰੱਕ ਨਹੀਂ ਸੀ ਆਉਂਦੇ ਉਦੋਂ। ਅੱਛਾ ਗੁਜਰਾਲੇ ਆ ਗਏ, 4 ਦਿਨ ਲੈ ਗੁਜਰਾਲੇ। ਉਦੋਂ 14 ਦਿਨਾਂ ਤੋਂ ਬਾਅਦ ਅਸੀਂ ਇੱਥੇ ਗਏ ਹਾਂ ਫੰਮੇਸਰਾ। ਅੱਛਾ ਪਿੰਡ ਵੇਖਣ। ਅੱਛਾ ਉੱਥੇ ਇੱਕ ਚੌਕੀਦਾਰ ਸੀ। ਉਹ ਕਹਿੰਦਾ ਵੀ ਜ਼ਮੀਨ ਵੀ ਬੜੀ ਆ ਤੇ ਮਕਾਨ ਵੀ ਬੜੇ ਆ। ਅੱਛਾ ਹੈਂ ਉਹ ਚੋਰ ਹੀ ਅੰਦਰ ਲੰਮਾ ਪਿਆ ਸੀ। ਅੱਛਾ ਉਹ ਵੀ ਸੁਣਦਾ ਸੀ। ਉਹਨੂੰ ਇਸ਼ਾਰਾ ਕੀਤਾ। ਉਹਨਾਂ ਨੇ ਇੱਥੇ ਬੈਠ ਕੇ ਪਿਛਲੇ ਪਾਸੇ ਖਾਲੀ ਥਾਂ ਸੀ। 4 ਫੇਰਾ ਪਾਇਆ ਸੀ। ਉਹ ਜਦ 5-7 ਜੁੱਤੀਆਂ ਸਿਰ 'ਚ ਮਾਰਿਆ। ਉਹ ਕਹਿੰਦਾ ਕੁੜੀ ਹੋਇਆ ਇਹ ਬੰਦੇ ਭਰਨ ਵਾਲੇ ਹੈਗੇ ਆ।
ਅੱਛਾ, ਜਿਹੜਾ ਉੱਥੋਂ ਦਾ ਬੰਦਾ ਸੀ। ਹਾਂ ਉਹ ਸਾਡੇ ਸੂਬੇਦਾਰ ਸੀ, ਬੜੀ ਬਹੁਤ ਜਵਾਨ ਸੀਗਾ। ਸਾਡਾ ਤਾਇਆ ਸੀ, ਉਹ ਵੀ ਬਹੁਤ ਜਵਾਨ ਸੀਗਾ। ਉਹਦੇ ਕੇ ਤੇ ਪੱਠੇ ਸਾਡੇ ਕੋਲ ਪਾਇਆ ਕਰਨੇ, ਅਸੀਂ ਰਖਵਾਲੇ ਨਹੀਂ ਜਾਂਦੇ ਸਾਡੇ ਪੱਠੇ ਪਾਉਣ। ਸਹੀ ਗੱਲ ਹੈ। ਅਸੀਂ ਤਾਂ ਉਹ ਬੰਦੇ ਬਾਹਰ ਨੇ ਸਾਡੇ ਪੱਠੇ ਪਾਉਣ। ਹਾਂਜੀ ਜੀ, ਹਾਂਜੀ। ਉਹ ਫਿਰ ਉੱਥੋਂ ਜਿਹੜਾ ਤਹਿਸੀਲਦਾਰ ਸੀ, ਹਮੀਦ ਤਹਿਸੀਲਦਾਰ, ਅੱਛਾ। ਉਹ ਸਾਡਾ ਵਾਕਫ ਸੀਗਾ, ਫਿਰੋਜ਼ਪੁਰ ਦਾ ਸੀ। ਉਹਨੂੰ ਫਿਰ ਆ ਕੇ ਦੱਸਿਆ, ਉਹ ਕਹਿੰਦਾ ਮੱਤੇ ਚੱਲ ਜਾਓ। ਮੱਤੇ ਆ ਗਿਆ ਇੱਥੇ। ਇੱਥੇ ਆ ਕੇ ਫਿਰ ਤੁਹਾਨੂੰ ਜ਼ਮੀਨ ਪੂਰੀ ਮਿਲੀ? ਉੱਥੇ ਕਿੰਨੀ ਜ਼ਮੀਨ ਸੀ ਆਪਣੀ? ਉੱਥੇ ਸਾਡੇ ਕੋਲ ਸੀ 32 ਪੈ ਗਈਆਂ, ਤੇ ਇੱਥੇ ਕਿੰਨੇ ਮਿਲੀਆਂ? ਇੱਥੇ ਮੇਰੀਆਂ 18 ਪੈ ਗਈਆਂ। ਅੱਛਾ, ਘਟ ਗਈਆਂ ਆ ਕੇ ਇੱਥੇ। ਉਹ ਇਹ ਹੈ ਨਾ ਜਿਹੜੀ ਪੂਰੀ ਜ਼ਮੀਨ ਸੀ ਉੱਥੇ, ਹਾਂਜੀ, ਖੂਹ ਦੀ ਤਾਂ ਪੂਰੀ ਮਿਲ ਗਈ ਇੱਥੇ। ਇਹ ਬਰਾਨੀ ਜ਼ਮੀਨ ਉਹਦਾ ਬਹੁਤ, ਤੇ ਨਾਲ ਜਿਹੜਾ ਜੰਗਲ ਦਾ ਕੋਈ ਮਹਿਕਮੇ 'ਚ ਅਫਸਰ ਕੋਈ ਨਹੀਂ, ਜਿਹੜਾ ਇਹਨੂੰ ਵਧਾਉਂਦਾ ਕੋਈ। ਸਹੀ 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 ਸਹੀ। ਪਟਿਆਲੇ ਜ਼ਮੀਨ ਬੜੀ ਮਾੜੀ ਆ। ਹਾਂਜੀ, ਉਹ ਜ਼ਿਆਦਾ ਮਿਲੀ ਸਾਡੇ ਨਾਲੋਂ। ਸਹੀ ਹੋ ਗਿਆ। ਬਸ ਤੁਹਾਡਾ ਬੰਦਾ ਕੋਈ ਨਹੀਂ ਸੀ ਆਇਆ ਉੱਤੇ। ਹਾਂ ਨਹੀਂ, ਇਹ ਜਦੋਂ ਜਿਹੜੇ ਜੀ ਸਾਡੇ ਇਲਾਕੇ ਦਾ ਬੰਦਾ ਹੈ ਨਹੀਂ ਸੀ ਇਸ ਟੀਮ ਦੇ ਵਿੱਚ ਕੋਈ ਵੀ। ਇੱਥੇ ਹੈਗੀ ਆ ਸ਼ੇਖਪੁਰ ਦੇ ਨਾਲ ਵਾ ਪਿੰਡ, ਮੇਰੇ ਜੇਲ੍ਹ ਤੋਂ ਨਿਕਲਿਆ। ਉਹ ਸਿੱਖ ਨੇ ਸਾਨੂੰ ਟੈਲੀਫੋਨ ਕੀਤਾ ਸੀ ਵੀ ਤੁਸੀਂ ਮੇਰੇ ਡੇਰੇ 'ਤੇ ਬਹਿ ਜਾ ਕੇ। ਮੈਂ ਤੁਹਾਡੇ ਡੇਰੇ 'ਤੇ ਬਹਿ ਗਿਆ ਵਾਂ। ਅੱਛਾ। ਉਹ ਫਿਰ ਇੱਥੋਂ ਅਸੀਂ ਇਕੱਠੇ ਜਾਈਏ, ਕੋਈ ਪਕਾਏ ਨਹੀਂ ਉੱਥੇ। ਉੱਥੇ ਜ਼ਮੀਨ ਉੱਥੇ 30 ਯੂਨਿਟ ਵਾ, ਇੱਥੇ 60 ਯੂਨਿਟ ਵਾ। ਸਹੀ ਸਹੀ। ਅੱਛਾ ਬਜ਼ੁਰਗੋ, ਹੁਣ ਕਦੀ ਪਿੰਡ ਵੇਖਣ ਨੂੰ ਦਿਲ ਕੀਤਾ ਆਪਣਾ? ਤੁਹਾਡੀ ਪਹਿਲੇ ਵੀ ਇੱਕ ਵੀਡੀਓ ਚੜੀ ਸੀ ਇੰਟਰਨੈਟ ਦੇ ਉੱਤੇ, ਤੁਹਾਨੂੰ ਉਹਨਾਂ ਨੇ ਪਿੰਡ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ? ਨਹੀਂ, ਪਿੰਡ ਨਹੀਂ ਵਿਖਾਇਆ। ਦਿਲ ਕਰਦਾ ਪਿੰਡ ਵੇਖਣ ਨੂੰ? ਪਿੰਡ ਹਰ ਦੇਖੋ, ਬੰਦੇ ਪੁਰਾਣੇ ਦਿਲ ਕਰ, ਨਵਾਂ ਪੁਰਾਣੀ ਚੀਜ਼ਾਂ ਦੇਖੋ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਕੋਈ ਵੀਡੀਓ ਵੇਖਦਾ ਹੋਇਆ ਨਾ, ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਬਜ਼ੁਰਗਾਂ ਨੂੰ ਜਾਂਦੀ ਵਾਰ ਉਹਨਾਂ ਦਾ ਪਿੰਡ ਲਾਜ਼ਮੀ ਵਿਖਾਈਏ। ਤੇ ਅਸੀਂ ਰਿਕੁਐਸਟ ਕਰਾਂਗੇ ਜਿਹੜੇ ਵੀਡੀਓ ਵੇਖਦੇ ਹੋਣ, ਤੁਹਾਨੂੰ ਤੁਹਾਡਾ ਪਿੰਡ ਵਿਖਾਈਏ। ਹਾਂ, ਬਹੁਤ ਮਿਹਰਬਾਨੀ ਬਜ਼ੁਰਗੋ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।